ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਭਾਈ ਲੱਖੀ ਸ਼ਾਹ ਬੰਜਾਰਾ ਹਾਲ ਦੀਆਂ ਸਟੇਜਾਂ ਤੇ ਕਿਹਾ ਜਾਂਦਾ ਸੀ ਕਿ ਹੁਣ 1984 ਭੁੱਲ ਜਾਓ, ਕਿਸੇ ਕਮਰਿਆਂ ਦੇ ਵਿੱਚ ਨਹੀਂ, ਕਿਸੇ ਬੰਦ ਦਫ਼ਤਰ ਦੇ ਵਿੱਚ ਨਹੀਂ, ਮਗਰ ਸਟੇਜਾਂ ਦੇ ਉੱਤੇ ਕਿਹਾ ਜਾਂਦਾ ਸੀ ਕਿ 1984 ਭੁੱਲ ਜਾਓ, ਕਿਉਂਕਿ 1984 ਕਰਨ ਵਾਲਿਆਂ ਦੇ ਇਹ ਦੋਸਤੀ ਸੀ, ਉਹਨਾਂ ਨਾਲ ਯਾਰੀਆਂ ਨਿਭਾਉਂਦੇ ਰਹੇ। ਕਿ ਉਹੀ ਜਗਦੀਸ਼ ਟੈਟਲਰ ਹੋਵੇ, ਉਹੀ ਸੱਜਣ ਕੁਮਾਰ ਹੋਵੇ, ਇਹਨਾਂ ਨੂੰ ਜਾ ਕੇ ਉਹਨਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਮਦਦਾਂ ਕਰਨੀਆਂ, ਉਹਨਾਂ ਨੂੰ ਸਰੋਪੇ ਪਾਣੇ, ਉਹਨਾਂ ਨੂੰ ਸਨਮਾਨਿਤ ਕਰਨਾ, ਇਹ ਕੰਮ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦਾ। ਜਿੰਨਾ ਵੱਡਾ ਨੁਕਸਾਨ ਹੋਇਆ ਕੌਮ ਦਾ, ਸ਼ਾਇਦ ਉਹਦੀ ਭਰਪਾਈ ਅੱਜ ਤੱਕ ਨਹੀਂ ਹੋ ਪਾ ਰਹੀ। ਅਗਲੇ 18 ਸਾਲ ਹੋ ਗਏ। ਸਰਕਾਰ ਜਿਹੜਾ ਹੈ ਉਹ ਜੈਨੋਸਾਈਡ ਡੇ ਕਰਕੇ ਵੀ ਇਹਨੂੰ ਅਨਾਉਂਸ ਕਰੇ। ਇਹ ਵੀ ਅਸੀਂ ਅੱਜ ਮਤਾ ਪਾਸ ਕਰਾਂਗੇ ਕਿ ਇਹ ਜਿਹੜਾ ਨਰਸਿੰਘਾਰ ਹੋਇਆ, ਇਹ ਇੱਕ ਕਲੈਕਟਿਵ ਲੜਾਈ ਹੈ, ਇਹ ਮਿਲ ਜੁਲ ਕੇ ਲੜਨ ਵਾਲੀ ਲੜਾਈ ਹੈ, ਔਰ ਇਸ ਕੌਮ ਦੀ ਲੜਾਈ ਨੂੰ ਕਦੀ ਵੀ ਕਮਜ਼ੋਰ ਨਹੀਂ ਪੈਣ ਦੇਣਾ। ਜਦ ਤੱਕ ਆਖਰੀ ਜਿਹੜਾ ਕਾਤਲ ਹੈ ਉਸ ਸਮੇਂ ਦਾ ਉਹ ਜੇਲ੍ਹਾਂ ਦੇ ਵਿੱਚ ਪਿੱਛੇ ਬੰਦ ਨਾ ਹੋਵੇ, ਉਹਨਾਂ ਨੂੰ ਉਹਨਾਂ ਦੀਆਂ ਬੰਦੀਆਂ ਸਜ਼ਾਵਾਂ ਨਾ ਹੋਏ। ਬਹੁਤ ਹੀ ਸਤਿਕਾਰਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜੀ, ਮੀਤ ਪ੍ਰਧਾਨ ਸਾਹਿਬ, ਸਾਰੇ ਹੀ ਮੈਂਬਰ ਸਾਹਿਬਾਨ ਔਰ ਆਏ ਹੋਏ 1984 ਦੇ ਉਹਨਾਂ ਪਰਿਵਾਰਾਂ 'ਚੋਂ ਜਿਹੜੇ ਹਰ ਸਾਲ ਉਡੀਕ ਕਰਦੇ ਆ ਕਿ ਇਸ ਸਾਲ ਸ਼ਾਇਦ ਸਾਨੂੰ ਇਨਸਾਫ ਮਿਲ ਸਕੇ। ਗੁਰੂ ਸਾਹਿਬ ਦੀ ਸਭ ਤੋਂ ਪਹਿਲਾਂ ਫਤਿਹ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਨਾ ਭੁੱਲਣਯੋਗ ਨਾ ਬਖਸ਼ਣਯੋਗ, ਇੱਕ ਐਸਾ ਕਾਰਾ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਔਰ ਖਾਸ ਤੌਰ ਤੇ ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ ਵਾਪਰਿਆ, ਜਿਹਦੇ ਨਾਲ ਦੀ ਦੂਸਰੀ ਮਿਸਾਲ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਨਹੀਂ ਹੈ। ਐਸਾ ਨਰਸਿੰਘਾਰ ਜਿਨੇ ਇੱਕ ਕੌਮ ਨੂੰ ਖਤਮ ਕਰਨ ਵਸੇ ਪੂਰੀ ਦੀ ਪੂਰੀ ਸਰਕਾਰ ਤਤਪਰ ਹੋ ਗਈ ਹੋਵੇ, ਮਗਰ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਹੌਸਲਾ ਰੱਖਿਆ ਔਰ 41 ਸਾਲਾਂ ਤੋਂ ਇਹ ਲੜਾਈ ਜਿਹੜੀ ਕੌਮ ਲੜਦੀ ਆ ਰਹੀ ਹੈ। ਮੈਂ ਜ਼ਿਆਦਾ ਗੱਲ ਨਹੀਂ ਕਰਨੀ ਕਿਉਂਕਿ ਮੇਰੇ ਤੋਂ ਪਹਿਲਾਂ ਸਰਦਾਰ ਜਗਦੀਪ ਸਿੰਘ ਕਾਲੋ ਜੀ ਨੇ ਤੁਹਾਡੇ ਨਾਲ ਸਾਰੇ ਵਿਚਾਰ ਸਾਂਝੇ ਕੀਤੇ ਆ, ਮਗਰ ਮੈਂ ਆਪ ਲੋਕਾਂ ਨਾਲ ਚੰਦ 2-3 ਗੱਲਾਂ ਇਹ ਜ਼ਰੂਰ ਸਾਂਝ ਕਰਾਂਗਾ ਕਿਉਂਕਿ ਇਹਨਾਂ ਨੇ ਕਿਧਰੇ ਨਾ ਕਿਧਰੇ ਆਪਣੀ ਸੀਟ ਦਾ ਮਾਣ ਰੱਖਦੇ ਹੋਏ ਗੱਲ ਕੀਤੀ ਔਰ ਲੋਕਾਂ ਦਾ ਨਾਮ ਨਹੀਂ ਲਿਆ। ਮੈਂ ਅੱਜ ਖੁੱਲ੍ਹ ਕੇ ਗੱਲ ਕਰਾਂਗਾ ਕਿ ਕਾਲੋ ਸਾਹਿਬ ਤੁਸੀਂ ਹੁਣੇ ਕਹਿ ਤੇ ਦਿੱਤਾ ਕਿ ਬੁੱਕਲ ਦੇ ਸੱਪ, ਸ਼ਾਇਦ ਅੱਧੀ ਸੰਗਤ ਨੂੰ ਨਹੀਂ ਪਤਾ ਕਿ ਕੌਮ ਦੇ ਵਿੱਚ ਬੁੱਕਲ ਦੇ ਸੱਪ ਕੌਣ ਹੋਏ ਆ। ਇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਬੰਧਕ ਰਹੇ ਬਤੌਰ ਪ੍ਰਧਾਨ ਦੋਵੇਂ ਭਰਾ, ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ, ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਭਾਈ ਲੱਖੀ ਸ਼ਾਹ ਬੰਜਾਰਾ ਹਾਲ ਦੀਆਂ ਸਟੇਜਾਂ ਤੇ ਕਿਹਾ ਜਾਂਦਾ ਸੀ ਕਿ ਹੁਣ 1984 ਭੁੱਲ ਜਾਓ, ਕਿਸੇ ਕਮਰਿਆਂ ਦੇ ਵਿੱਚ ਨਹੀਂ, ਕਿਸੇ ਬੰਦ ਦਫ਼ਤਰ ਦੇ ਵਿੱਚ ਨਹੀਂ, ਮਗਰ ਸਟੇਜਾਂ ਦੇ ਉੱਤੇ ਕਿਹਾ ਜਾਂਦਾ ਸੀ ਕਿ 1984 ਭੁੱਲ ਜਾਓ, ਕਿਉਂਕਿ 1984 ਕਰਨ ਵਾਲਿਆਂ ਦੇ ਇਹ ਦੋਸਤੀ ਸੀ, ਉਹਨਾਂ ਨਾਲ ਯਾਰੀਆਂ ਨਿਭਾਉਂਦੇ ਰਹੇ। ਔਰ ਜਿਸ ਤਰੀਕੇ ਨਾਲ ਹੁਣੇ ਤੁਹਾਨੂੰ ਦੱਸਿਆ ਕਿ ਉਹੀ ਜਗਦੀਸ਼ ਟੈਟਲਰ ਹੋਵੇ, ਉਹੀ ਸੱਜਣ ਕੁਮਾਰ ਹੋਵੇ, ਇਹਨਾਂ ਨੂੰ ਜਾ ਕੇ ਉਹਨਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਮਦਦਾਂ ਕਰਨੀਆਂ, ਉਹਨਾਂ ਨੂੰ ਸਰੋਪੇ ਪਾਣੇ, ਉਹਨਾਂ ਨੂੰ ਸਨਮਾਨਿਤ ਕਰਨਾ, ਇਹ ਕੰਮ ਰਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦਾ। ਔਰ ਇਹ ਜਿਹੜਾ 12-13 ਸਾਲ ਦਾ ਵੈਕਿਊਮ ਰਿਹਾ, ਉਹਦੇ ਕਰਕੇ ਜਿੰਨਾ ਵੱਡਾ ਦੁਖਾਂਤ ਹੋਇਆ, ਜਿੰਨਾ ਵੱਡਾ ਨੁਕਸਾਨ ਹੋਇਆ ਕੌਮ ਦਾ, ਸ਼ਾਇਦ ਉਹਦੀ ਭਰਪਾਈ ਅੱਜ ਤੱਕ ਨਹੀਂ ਹੋ ਪਾ ਰਹੀ। ਅਗਲੇ 18 ਸਾਲ ਹੋ ਗਏ ਕਿਉਂਕਿ ਲਗਾਤਾਰ ਇਹਦੀ ਲੜਾਈ ਲੜੀ। ਔਰ 2019 ਤੋਂ ਜਿਸ ਦਿਨ ਸੱਜਣ ਕੁਮਾਰ ਅੰਦਰ ਗਿਆ, ਮੈਨੂੰ ਯਾਦ ਹੈ ਕਿ ਉਸ ਦਿਨ ਵੀ ਕਿਸੇ ਨੇ ਇਹਨਾਂ ਦੇ ਇੰਟਰਵਿਊ ਲਈ ਸੀ। ਟੀਵੀ ਤੇ ਚਿਹਰੇ ਦੇਖਣ ਦੇ ਸੀ ਐਵੇਂ ਦੋਵਾਂ ਭਰਾਵਾਂ ਦੇ ਕਿ ਕਿਸ ਤਰੀਕੇ ਦੇ ਨਾਲ ਮਾਯੂਸ ਹੋ ਕੇ ਇਹਨਾਂ ਨੇ ਕੌਮ ਨੂੰ ਵਧਾਈ ਦੇਣ ਦੀ ਗੱਲ ਕੀਤੀ, ਮਗਰ ਅੰਦਰੋਂ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਚਿਹਰੇ ਸੀ ਉਹ ਨਜ਼ਰ ਆਉਂਦਾ ਸੀ ਕਿ ਅੱਜ ਕਿੰਨਾ ਵੱਡਾ ਦੁਖਾਂਤ ਇਹਨਾਂ ਦੇ ਵਿੱਚ ਹੈ। ਇਹ ਲੋਕ ਜਿਸ ਵਕਤ ਪ੍ਰਬੰਧ ਦੇ ਵਿੱਚ ਆਏ, ਕਿਉਂਕਿ 1984 ਦਾ ਜਿਹੜਾ ਸਾਰਾ ਸਾਕਾ ਵਾਪਰਿਆ, ਉਸ ਸਮੇਂ ਦੇ ਵਿੱਚ ਮੇਰੇ ਦਾਦਾ ਜੀ ਸਰਦਾਰ ਜਸਵੰਤ ਸਿੰਘ ਕਾਲਕਾ ਜੀ ਪ੍ਰਧਾਨ ਹੁੰਦੇ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ।
ਉਸ ਵਕਤ ਇਹ ਜਿਹੜੀਆਂ ਪੈਨਸ਼ਨਾਂ ਲੱਗੀਆਂ ਉਹਨਾਂ ਪਰਿਵਾਰਾਂ ਦੀਆਂ ਜਿਹੜੀਆਂ ਵਿਡੋਜ਼ ਹੋ ਗਈਆਂ ਔਰ ਇਹ ਪੈਨਸ਼ਨ ਲਗਾਤਾਰ 1984 ਤੋਂ ਲੈ ਕੇ ਤਦ ਤੱਕ ਚਲਦੀ ਰਹੀ ਜਦ ਤੱਕ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਬਣਿਆ। ਉਹਨਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਇਹ ਪੈਨਸ਼ਨਾਂ ਰੋਕਤੀਆਂ ਗਈਆਂ ਔਰ ਜਿਸ ਵਕਤ ਸਾਡੀ ਕਮੇਟੀ ਆਈ ਸਭ ਤੋਂ ਪਹਿਲਾ ਆਰਡਰ ਮੈਨੂੰ ਯਾਦ ਹੈ ਜਨਰਲ ਹਾਊਸ ਤੋਂ ਬਾਅਦ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਸਭ ਤੋਂ ਪਹਿਲਾ ਆਰਡਰ ਅਸੀਂ ਕਢਾਇਆ ਸੀ ਕਿ ਜਿਹੜੀ 1984 ਦੀ ਵਿਕਟਮਸ ਨੇ ਉਹਨਾਂ ਦੀਆਂ ਪੈਨਸ਼ਨਾਂ ਦੁਬਾਰਾ ਸ਼ੁਰੂ ਕੀਤੀਆਂ ਜਾਣ। ਜਿਹੜੀ ਗੱਲ ਹੁਣੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਗੱਲ ਕੀਤੀ ਹੈ, ਹਰ ਸਾਲ ਪਾਲਿਸੀ ਰਿਵਾਈਵ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੀ ਸਹੂਲਤਾਂ ਨੇ ਅਸੀਂ ਇਹਨਾਂ ਪਰਿਵਾਰਾਂ ਨੂੰ ਦੇ ਸਕੀਏ ਕਿਉਂਕਿ ਇਹ ਪਰਿਵਾਰ ਸਾਡੇ ਆਪਣੇ ਨੇ। ਇਹਨਾਂ ਦੀਆਂ ਅੱਜ 40 ਸਾਲਾਂ ਤੋਂ ਜਿਨ੍ਹਾਂ ਕੌਮ ਦੇ ਸਹਾਰੇ ਇਹ ਸਾਰੇ ਵੱਡੇ ਹੋਏ ਨੇ ਔਰ ਅੱਜ ਵੀ ਜਿਸ ਤਰੀਕੇ ਦੇ ਨਾਲ ਫੁਲਕਾ ਸਾਹਿਬ ਗੱਲ ਕਰਕੇ ਗਏ ਆ ਬਿਲਕੁਲ ਇਹਦੇ ਵਸੇ ਜੋ ਵੀ ਲਿਸਟ ਤਿਆਰ ਕੀਤੀ ਜਾਏਗੀ ਹਾਇਰ ਐਜੂਕੇਸ਼ਨ ਵਸੇ ਬੱਚਿਆਂ ਨੂੰ ਭੇਜਣਾ ਹੈ, ਇਹਦੇ ਵਸੇ ਬੱਚਿਆਂ ਨੂੰ ਐਜੂਕੇਟ ਕਰਨ ਵਸੇ ਕੋਈ ਵੀ ਹੀਲਾ ਸਾਨੂੰ ਕਰਨਾ ਪਵੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਇਸ ਚੀਜ਼ ਤੋਂ ਪਿੱਛੇ ਨਹੀਂ ਹਟੇਗੀ। ਔਰ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦਾ ਕਿਉਂਕਿ ਕਈ ਵਾਰ ਜਦ ਨਵੀਆਂ ਗੱਲਾਂ ਅਸੀਂ ਸੁਣਦੇ ਆ ਅੱਜ ਜਿਸ ਤਰੀਕੇ ਦੇ ਨਾਲ ਹੁਣੇ ਫੁਲਕਾ ਸਾਹਿਬ ਨੇ ਗੱਲ ਕੀਤੀ ਹੈ ਇਹ ਸਰਕਾਰ ਤੋਂ ਮਤਾ ਪਾਸ ਕਰਕੇ ਅੱਜ ਦੇ ਇਸ ਮੀਟਿੰਗ ਦਾ ਵੀ ਮਤਾ ਪਾਵਾਂਗੇ ਕਿ ਇਹ ਮਤਾ ਪਾਸ ਕੀਤਾ ਜਾਏ ਕਿ ਇਹ ਟਰੁੱਥ ਕਮਿਸ਼ਨ ਬਣੇ, ਸੱਚਾਈ ਲੋਕਾਂ ਦੇ ਸਾਹਮਣੇ ਆਏ ਔਰ ਇਸ ਦਿਨ ਨੂੰ ਸਰਕਾਰ ਜਿਹੜਾ ਹੈ ਉਹ ਜੈਨੋਸਾਈਡ ਡੇ ਕਰਕੇ ਵੀ ਇਹਨੂੰ ਅਨਾਉਂਸ ਕਰੇ। ਇਹ ਵੀ ਅਸੀਂ ਅੱਜ ਮਤਾ ਪਾਸ ਕਰਾਂਗੇ ਕਿ ਇਹ ਨੈੜਾ ਨਰਸਿੰਗਾਰ ਹੋਇਆ ਕਿਉਂਕਿ ਇੱਕੋ ਇੱਕ ਬਦਨੁਮਾ ਦਾਗ ਇਸ ਧਰਤੀ ਦੇ ਉੱਤੇ ਦਿੱਲੀ ਦੇ ਕਿ ਜਿੱਥੇ ਵਿਡੋ ਕਲੋਨੀ ਕਿਸੇ ਨਾਲ ਗੱਲ ਕਰੋ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਕਿ ਗੱਲ ਕਰੀਏ ਕਿ ਜੀ ਇਹ ਵਿਡੋ ਕਾਲੋਨੀ ਤੇ ਬੜੀ ਹੈਰਾਨੀ ਹੁੰਦੀ ਹੈ ਔਰ ਉਹਨਾਂ ਨੂੰ ਜਦ ਦੱਸਿਆ ਜਾਂਦਾ ਕਿ ਉੱਥੇ ਉਹ ਪਰਿਵਾਰ ਰਹਿ ਰਹੇ ਨੇ ਜਿਨ੍ਹਾਂ ਦੇ 40 ਸਾਲਾਂ ਪਹਿਲੇ ਜਿਨ੍ਹਾਂ ਦੇ ਘਰਾਂ ਦੇ ਜੀਆਂ ਨੂੰ ਖਤਮ ਕਰਤਾ ਗਿਆ ਸੀ। ਸੋ ਸਰਕਾਰਾਂ ਦੇ ਕੰਨਾਂ ਦੇ ਉੱਤੇ ਉਸ ਸਮੇਂ ਦੇ ਵਿੱਚ ਜਦ ਜੂਮ ਹੀ ਨਹੀਂ ਰੰਗੀ ਉਸ ਤੋਂ ਬਾਅਦ ਜਦ ਸਾਡੀਆਂ ਕਮੇਟੀਆਂ ਆਈਆਂ ਔਰ ਜਿਹੜੇ ਫੈਸਲੇ ਲਏ ਆ ਉਹਦੀ ਲੜਾਈ ਅਸੀਂ ਲੜ ਰਹੇ ਹਾਂ। ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਮਗਰ ਮੈਂ ਧੰਨਵਾਦ ਕਰਾਂਗਾ ਉਹਨਾਂ ਲੋਕਾਂ ਦਾ ਸਰਦਾਰ ਫੁਲਕਾ ਸਾਹਿਬ ਵਰਗੇ ਦਾ, ਸਰਦਾਰ ਗੁਰਬਖਸ਼ ਸਿੰਘ ਜੀ ਐਡਵੋਕੇਟ ਸਾਹਿਬ ਦਾ, ਸਰਦਾਰ ਜਗਸ਼ੇਰ ਸਿੰਘ ਜੀ ਦਾ, ਬੀਬੀ ਜਗਦੀਸ਼ ਕੌਰ ਜੀ ਦਾ, ਬੀਬੀ ਨਵਰੀਤ ਕੌਰ ਜੀ ਦਾ, ਕੀ ਨਾਮ ਇਹ ਪੈਸੇ ਦਾ ਕੀ ਨਾਮ ਹੈ, ਸਰਦਾਰ ਤ੍ਰਿਲੋਕ ਸਿੰਘ ਜੀ ਦਾ ਔਰ ਮੈਨੂੰ ਲਵਾੜਾ ਜੀ ਦੱਸ ਰਹੇ ਨੇ ਉਹ 11 ਬੀਬੀਆਂ ਵੀ ਇੱਥੇ ਬੈਠੀਆਂ ਜਿਹੜੀਆਂ ਹਰ ਪੇਸ਼ੀ ਦੇ ਉੱਤੇ ਜਿਹੜੀਆਂ ਗਵਾਹਾਂ ਵੀ ਨੇ ਔਰ ਪੇਸ਼ੀਆਂ ਦੇ ਉੱਤੇ ਵੀ ਜਾਂਦੇ ਆ ਸਾਰਿਆਂ ਦਾ ਕਿਉਂਕਿ ਇਹ ਇੱਕ ਕਲੈਕਟਿਵ ਲੜਾਈ ਹੈ, ਇਹ ਮਿਲ ਜੁਲ ਕੇ ਲੜਨ ਵਾਲੀ ਲੜਾਈ ਹੈ ਔਰ ਇਸ ਕੌਮ ਦੀ ਲੜਾਈ ਨੂੰ ਕਦੀ ਵੀ ਕਮਜ਼ੋਰ ਨਹੀਂ ਪੈਣ ਦੇਣਾ ਜਦ ਤੱਕ ਆਖਰੀ ਜਿਹੜਾ ਕਾਤਲ ਹੈ ਉਸ ਸਮੇਂ ਦਾ ਉਹ ਜੇਲ੍ਹਾਂ ਦੇ ਵਿੱਚ ਪਿੱਛੇ ਬੰਦ ਨਾ ਹੋਵੇ, ਉਹਨਾਂ ਨੂੰ ਉਹਨਾਂ ਦੀਆਂ ਬੰਦੀਆਂ ਸਜ਼ਾਵਾਂ ਨਾ ਹੋਏ। ਸੋ ਅੱਜ ਮੈਂ 1984 ਦਾ ਜਿਹੜਾ ਅਸੀਂ ਹਰ ਦਿਨ ਇਹ 1 ਨਵੰਬਰ ਨੂੰ ਇੱਥੇ ਮਨਾਉਂਦੇ ਆ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਪਰਿਵਾਰਾਂ ਨੂੰ ਉਹਨਾਂ ਜੀਆਂ ਨੂੰ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਆ ਉਹਨਾਂ ਨੂੰ ਜਿੱਥੇ ਅੱਜ ਸ਼ਰਧਾਂਜਲੀ ਭੇਟ ਕਰਦਾ ਉਹਨਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਇਸ ਗੱਲ ਦਾ ਪ੍ਰਣ ਕਰਦਾ ਪੂਰੀ ਦਿੱਲੀ ਕਮੇਟੀ ਵੱਲੋਂ ਕਿ ਅਸੀਂ ਤੁਹਾਡੇ ਉੱਤੇ ਹੋਏ ਜ਼ੁਲਮਾਂ ਦੇ ਤੁਹਾਡੇ ਉੱਤੇ ਹੋਏ ਅਤਿਆਚਾਰ ਤੁਹਾਡੇ ਪਰਿਵਾਰ ਦੇ ਉੱਤੇ ਹੋਏ ਅਤਿਆਚਾਰ ਦਾ ਜਦ ਤੱਕ ਬਦਲਾ ਨਹੀਂ ਲਵਾਂਗੇ ਚੈਨ ਨਾਲ ਨਹੀਂ ਬੈਠਾਂਗੇ, ਜਿੱਥੇ ਆਪ ਨਹੀਂ ਬੈਠਾਂਗੇ ਉੱਥੇ ਸਰਕਾਰਾਂ ਨੂੰ ਵੀ ਆਰਾਮ ਨਾਲ ਨਹੀਂ ਬੈਠਣ ਦੇਵਾਂਗੇ। ਔਰ ਇੱਕ ਗੱਲ ਮੈਂ ਹੋਰ ਜ਼ਰੂਰ ਕਹਾਂਗਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਹੁਣੇ ਨੌਕਰੀ ਦੀਆਂ ਗੱਲਾਂ ਕੀਤੀਆਂ ਮੈਂ ਸਾਧ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੰਮ ਵੀ ਤਾਂ ਹੀ ਸੁਖਾਵੇ ਹੁੰਦੇ ਨੇ ਜਦ ਤੁਹਾਡੇ ਰਿਲੇਸ਼ਨ ਜਿਹੜੀਆਂ ਸਰਕਾਰਾਂ ਦੇ ਨਾਲ ਠੀਕ ਹੋਣ। ਹਰ ਵਕਤ ਟਕਰਾਰ ਦੀ ਅਸੀਂ ਗੱਲ ਕਰੀਏ ਔਰ ਸਰਕਾਰਾਂ ਕੋਲ ਆਪਣੀ ਮੰਗ ਪੂਰੀ ਕਰਨ ਦੀ ਗੱਲ ਕਰੀਏ ਤਾਂ ਇਹ ਗੱਲਾਂ ਸਿਰੇ ਨਹੀਂ ਚੜ੍ਹਦੀਆਂ। ਔਰ ਮੈਨੂੰ ਇਸ ਗੱਲ ਤੋਂ ਅੱਜ ਇਹ ਗੱਲ ਖੁਸ਼ੀ ਹੈ ਦੱਸਦੇ ਹੋਏ ਕਿ ਜਿਹੜੀਆਂ ਨੌਕਰੀਆਂ ਸਾਰੇ ਪੈਰਾਮੀਟਰਸ ਤੋੜ ਕੇ ਸਰਕਾਰ ਨੇ ਪਾਲਿਸੀ ਬਣਾਈ, ਕੋਈ ਐਜੂਕੇਸ਼ਨ ਦੀ ਬਾਹਰ ਨਹੀਂ ਰੱਖੀ, ਕੋਈ ਏਜ ਦਾ ਫੈਕਟਰ ਨਾ ਰੱਖਦੇ ਹੋਏ ਇਹ ਜਿਹੜੀ ਬਣਾਈ ਹੈ ਸਿਰਫ ਤੇ ਸਿਰਫ ਪਾਲਿਸੀ 1984 ਦੇ ਉਹਨਾਂ ਵਿਕਟਿਮ ਪਰਿਵਾਰਾਂ ਲਈ ਜਿਨ੍ਹਾਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤ ਨਾ ਹੋਏ। ਮੈਂ ਉਹਨਾਂ ਦਾ ਵੀ ਅੱਜ ਤਹਿ ਦਿਲੋਂ ਧੰਨਵਾਦ ਕਰਦਾ, ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਦਾ, ਮੈਂਬਰ ਸਾਹਿਬਾਨ ਜਿਹੜੇ ਇੱਥੇ ਆਏ ਆ ਕਿਉਂਕਿ ਤੁਸੀਂ ਸਾਰੇ ਉਸ ਦਿਨ ਨੂੰ ਯਾਦ ਕਰਨ ਨਾਲ ਅੱਖਾਂ ਤੇ ਸਭ ਦੀਆਂ ਨਮ ਹੁੰਦੀ ਹੈ ਮਗਰ ਸਾਡੇ ਸਾਰਿਆਂ ਦੀ ਇਹ ਡਿਊਟੀ ਵੀ ਬਣਦੀ ਹੈ ਕਿ ਅਸੀਂ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਜਬਰਨ ਮਾਰਿਆ ਗਿਆ ਔਰ ਉਹਨਾਂ ਨੇ ਵੀ ਸ਼ਹੀਦੀ ਐਸੇ ਕਰਕੇ ਪ੍ਰਾਪਤ ਕੀਤੀ ਕਿ ਉਹਨਾਂ ਨੇ ਆਪਣੀ ਸਿੱਖੀ ਸਿੱਧਕ ਤੋਂ ਨਹੀਂ ਡੋਲੇ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਵਿਰਾਜਿਆ। ਉਹਨਾਂ ਸਾਰਿਆਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।